ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਬੀਰ ਜੀ। ਅੰਗ ਰੰਗ ਹੀਰ ਕਹਾਣੀ ਵਾਰਿਸ ਸ਼ਾਹ ਦਾ ਬੋਲਣਾ ਭੇਦ ਅੰਦਰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ। ਕਹਾਣੀ ਤੁਸੀਂ ਸੁਣ ਰਹੇ ਹੋ ਹੀਰ ਰਾਂਝੇ ਦੀ। ਝਗੜਾ ਹੈ ਭਰਜਾਈਆਂ ਦਾ ਤੇ ਦਿਓਰ ਦਾ, ਰਾਂਝੇ ਦਾ। ਤੇ ਪਿਛਲੀ ਆਪਣਾ ਗੱਲਬਾਤ ਦੇ ਵਿੱਚ ਤੁਸੀਂ ਸੁਣਿਆ ਕਿ ਭਰਜਾਈਆਂ ਨੇ ਜਿਹੜੀਆਂ ਹੈ ਰਾਂਝੇ ਨੂੰ ਖਰੀਆਂ ਖਰੀਆਂ ਸੁਣਾਈਆਂ ਤੇ ਉਸ ਤੋਂ ਬਾਅਦ ਹੁਣ ਰਾਂਝਾ ਕੀ ਜਵਾਬ ਦਿੰਦਾ ਹੈ। ਆਓ ਪਹਿਲਾਂ ਅਸੀਂ ਸੁਣਨੇ ਹਾਂ ਲਿਆਕਤ ਅਨਾਇਤ ਹੋਰਾਂ ਦੀ ਆਵਾਜ਼ ਦੇ ਵਿੱਚ ਤੇ ਫਿਰ ਦੇਖਦੇ ਹਾਂ ਕਿ ਇਸ ਦੇ ਵਿੱਚੋਂ ਗੱਲ ਕੀ ਨਿਕਲਦੀ ਹੈ। ਮੂੰਹ ਬੁਰਾ ਦਸਿੰਦੜਾ ਭਾਬੀਏ ਨੀ ਸੜੇ ਹੋਏ ਪਤੰਗ ਕਿਉਂ ਸਾੜਨੀ ਹੈ तेरे गोचरा कम की पिया साडा सानू बोलियां नाल क्यों साड़नी उत्ते चाड़ के पौड़ियां ला लेंदी कहे कला दे मैल उसारनी असा नाल की मामला पिया तैनू ए पर पेकियां वल्लों गवारनी ਮੂੰਹ ਬੁਰਾ ਦਸੇਂਦੜਾ ਭਾਬੀਏ ਨੀ ਸੜੇ ਹੋਏ ਪਤੰਗ ਕਿਉਂ ਸਾੜਨੀ। ਮੂੰਹ ਬੁਰਾ ਦਸੇਂਦੜਾ ਭਾਬੀਏ ਨੀ ਸੜੇ ਹੋਏ ਪਤੰਗ ਕਿਉਂ ਸਾੜਨੀ ਹੈ। ਤੇਰੇ ਗੋਚਰਾ ਕੰਮ ਕੀ ਪਿਆ ਸਾਡਾ ਸਾਨੂੰ ਬੋਲੀਆਂ ਨਾਲ ਕਿਉਂ ਮਾਰਨੀ ਹੈ। ਉੱਤੇ ਚਾੜ ਕੇ ਪੌੜੀਆਂ ਲਾ ਲੈਂਦੀ ਕਹੇ ਕਲਾ ਦੇ महल उसारनी असा नाल की मामला पिया तैनू ए पर पेकियां वल्लों गवारनी है। रांझा सड़िया बलिया बोलिया और उसने अपनी जिहड़ी सड़ी बली तबीयत है उसका उसने वखाला भी किया है और ये दसिया है कि मूँह बुरा दसेंदड़ा भाबीए नहीं। साडे इत्थे आम करके अखाण बोलिया जाता है कि जे मूँह भैड़ा होवे तो बंदा गल तो चंगी करे ना। सो रांझे ने जड़ा है यही इस अखान थोड़ा जिहा बदल के उसने मूँह बुरा दसेंदड़ा भाबीए नहीं दसिया कि तुहाडे मूँह जड़े ने वो बहुत बुरे ने। रांझे ने उन्हां दी जिहड़ी ज़ाहरी शक्लो सूरत है उस नूं भी निंदिया है। मूँह जड़ा है वो एक ज़ाहरी जिहड़ी शक्ल है वो बंदे की शख्सियत नूं दो हिस्सियां दे विच जड़ा है वो वंडिया जाता है। एक उसकी शक्ल तो दूसरा उसका किरदार जिन्होंने असीं सीरत भी कहने हैं। तो आम करके सीरत नूं जड़ा है प्रधान मन्निया जाता है। गल्ली बाती ते सीरत नूं ही प्रधान मन्निया जाता है और आख्या जाता है कि बंदा जड़ा है वह भावें कोझा होवे शक्लों लेकिन जिहड़ी उसका जिहड़ा किरदार है ना वो चंगा होना चाहिए ताकि क्योंकि बंदा जड़ा है ना वो किरदार दे नाल ही बनता है। तो जड़ा रांझा है उसने दोनों ही उन्होंने जड़ियाँ इंसान की जी वंड के पक्ष ने दोनों भाग वो दोनों ही भरजाइयां मुख रख के जड़ा है उसने निंद दिते ने मूँह बुरा दसेंदड़ा भाबीए नहीं सड़े होए पतंग क्यों साड़नी है। रांझा कहता मैं तो अगे ही मसल के सड़िया वां जी जो तुसीं मेरे नाल कीता है ਉਹਦੇ ਨਾਲ ਜਿਹੜੀਆਂ ਉਸ ਦੀਆਂ ਆਸਾਂ ਉਮੀਦਾਂ ਸਨ, ਉਹਨੂੰ ਜਿਹੜਾ ਮਾਣ ਸੀ, ਉਹਨੂੰ ਜਿਹੜਾ ਵਸਾਹ ਸੀ ਭਰਾਵਾਂ ਤੇ, ਭਰਜਾਈਆਂ ਤੇ, ਸਾਕਾਂ ਤੇ, ਰਿਸ਼ਤੇਦਾਰਾਂ ਤੇ, ਉਹ ਉਹਦਾ ਟੁੱਟ ਗਿਆ। ਜਿਸ ਵੇਲੇ ਬੰਦਾ ਟੁੱਟਦਾ ਹੈ ਤੇ ਉਹ ਬਿਲਕੁਲ ਮੋਇਆ ਵਾਂਗ ਹੀ ਹੁੰਦਾ ਹੈ।
ਉਹਨੂੰ ਕੋਈ ਹੁਣ ਐਸੀ ਆਸ ਚਾਹੀਦੀ ਹੈ ਜਿਹਦੇ ਨਾਲ ਫਿਰ ਜਿਹੜਾ ਹੈ ਉਹਦਾ ਜਿਹੜਾ ਮਨ ਹੈ ਉਹ ਜੱਗ ਤੇ ਲੱਗੇ ਔਰ ਉਹ ਦੁਨੀਆਦਾਰੀ ਵੱਲ ਜਿਹੜਾ ਹੈ ਉਹ ਪਾਸਾ ਪਰਤੇ। ਸੋ ਰਾਂਝਾ ਜਿਹੜਾ ਹੈ ਉਹਦੀਆਂ ਜਿਹੜੀਆਂ ਪਹਿਲੀਆਂ ਆਸਾਂ ਉਮੀਦਾਂ ਘਰ ਸੀ, ਜਿਹੜੇ ਉਹਦਾ ਆਲ ਦੁਆਲਾ ਸੀ, ਉਹ ਸੀ। ਉਹ ਆਲ ਦੁਆਲਾ ਉਸ ਨੂੰ ਜਿਹੜਾ ਨਾ ਬਿਲਕੁਲ ਕੂੜ ਲੱਗਾ ਔਰ ਉਸ ਨੂੰ ਲੱਗਾ ਕਿ ਉਹ ਉਸ ਦੇ ਜਿਹੜਾ ਮਿਜ਼ਾਜ ਹੈ, ਉਸ ਦੀ ਜਿਹੜੀ ਤਬੀਅਤ ਹੈ, ਸੁਭਾਅ ਹੈ, ਉਸ ਦੇ ਬਿਲਕੁਲ ਜਿਹੜਾ ਹੈ ਉਹ ਜਿਹੜਾ ਨਾ ਉਹ ਵੱਖਰਾ ਹੈ। ਤੇ ਰਾਂਝਾ ਜਿਹੜਾ ਹੈ ਉਹ ਕਹਿੰਦਾ ਹੈ ਕਿ ਅਸਾਂ ਨਾਲ ਤੇਰੇ ਗੋਚਰਾ ਕੰਮ ਕੀ ਪਿਆ ਸਾਡਾ। ਗੋਚਰਾ ਹੁੰਦਾ ਲਾਇਕ, ਜਿਸ ਤਰ੍ਹਾਂ ਮੇਰੇ ਗੋਚਰਾ ਤੁਹਾਨੂੰ ਕੀ ਕੰਮ ਹੈ, ਮੇਰੇ ਲਾਇਕ ਤੁਹਾਨੂੰ ਕੀ ਕੰਮ ਹੈ। ਗੋਚਰਾ ਅੱਖਰ ਜਿਹੜਾ ਹੈ ਇਹ ਪਹਿਲੋਂ ਇਸ ਦੀ ਬਹੁਤ ਵਰਤੋਂ ਹੁੰਦੀ ਸੀ, ਹੁਣ ਇਸ ਦੀ ਵਰਤੋਂ ਜਿਹੜੀ ਹੈ ਉਹ ਘਟ ਗਈ ਹੈ, ਲੇਕਿਨ ਇਹ ਬੜਾ ਖੂਬਸੂਰਤ ਅੱਖਰ ਹੈ ਔਰ ਇਸ ਦੀ ਜਿਹੜੀ ਵਰਤੋਂ ਹੈ ਉਹ ਹੋਣੀ ਚਾਹੀਦੀ ਹੈ। ਸੋ ਤੇਰੇ ਗੋਚਰਾ ਕੰਮ ਕੀ ਪਿਆ ਸਾਡਾ, ਕਿ ਮੈਨੂੰ ਤਾਂ ਤੁਹਾਡੇ ਨਾਲ ਹੁਣ ਕੋਈ ਕੰਮ ਨਹੀਂ ਹੈ। ਤੇ ਜਦੋਂ ਮੈਨੂੰ ਤੁਹਾਡੇ ਨਾਲ ਕੋਈ ਕੰਮ ਨਹੀਂ ਹੈ ਤੇ ਫਿਰ ਇਹ ਜਿਹੜਾ ਝੇੜਾ ਹੈ ਇਸ ਦਾ ਕੀ ਫਾਇਦਾ ਹੈ, ਇਸ ਦਾ ਕੀ ਲਾਭ ਹੈ, ਔਰ ਇਹਨੂੰ ਝਗੜਨ ਦਾ ਜਿਹੜਾ ਹੈ ਉਹ ਕੀ ਮਕਸਦ ਹੈ। ਤੇ ਤੂੰ ਇੱਕ ਤਾਂ ਤੁਸੀਂ ਮੇਰੇ ਨਾਲ ਧਰੋ ਕੀਤਾ, ਉਤੋਂ ਬੋਲੀਆਂ ਮਾਰ ਮਾਰ ਕੇ ਜਿਹੜਾ ਹੈ ਤੁਸੀਂ ਉਹ ਮੈਨੂੰ ਜਿਹੜਾ ਹੈ ਮਰੇ ਨੂੰ ਹੋਰ ਮਾਰੀ ਜਾ ਰਹੀਆਂ ਜੇ। ਸੋ ਰਾਂਝਾ ਜਿਹੜਾ ਹੈ ਉਹ ਪੂਰੀ ਤਰ੍ਹਾਂ ਉਹਨਾਂ ਦੇ ਕਿਰਦਾਰ ਨੂੰ ਜਿਹੜਾ ਹੈ ਉਹਨਾਂ ਦੇ ਸਾਹਮਣੇ, ਉਹਨਾਂ ਦੇ ਮੁਖ ਤੇ ਹੀ, ਉਹਨਾਂ ਦੇ ਰੂਬਰੂ ਹੀ ਜਿਹੜਾ ਹੈ, ਉਹਨਾਂ ਦੇ ਮੂੰਹ ਤੇ ਜਿਹੜਾ ਹੈ ਉਹ ਸਾਰੀ ਦੀ ਸਾਰੀ ਜਿਹੜੀ ਗੱਲ ਹੈ ਉਹ ਕਰਦਾ ਹੈ। ਹੁਣ ਜਿੱਥੇ ਔਰਤਾਂ ਆਪਣੇ ਆਪ ਨੂੰ ਖੂਬਸੂਰਤ ਸਮਝਦੀਆਂ ਹੋਣ ਔਰ ਹੁਣ ਵੀ ਮਸਨ ਖੂਬਸੂਰਤ ਔਰ ਬਣਾ ਸਵਾਰ ਕੇ ਰਹਿੰਦੀਆਂ ਹਨ, ਔਰ ਫਿਰ ਉਹ ਉਹਨਾਂ ਦਾ ਜਿਹੜਾ ਸਟੇਟਸ ਹੈ ਉਹ ਚੁਦਰਾਹਟ ਵਾਲਾ ਵੀ ਹੋਵੇ, ਤੇ ਤੁਸੀਂ ਉਹਨਾਂ ਦੀਆਂ ਜਿਹੜੇ ਨੇ ਦੋਨੋਂ ਹੀ ਜਿਹੜੇ ਪਾਸੇ ਨੇ ਸੂਰਤ ਸੀਰਤ ਦੋਵੇਂ ਨਿੰਦ ਕੇ ਰੱਖ ਦਿਓ, ਤੇ ਉਹਨਾਂ ਦਾ ਕੀ ਹਾਲ ਹੋਵੇਗਾ ਇਹ ਤੇ ਉਹੀ ਜਾਣਦਾ ਹੈ ਜਿਸ ਦੇ ਨਾਲ ਜਿਹੜਾ ਹੈ ਇਹ ਵਰਤਾਰਾ ਜਿਹੜਾ ਹੈ ਉਹ ਵਰਤਿਆ ਜਾਂਦਾ ਹੈ। ਦੂਜੀ ਗੱਲ ਰਾਂਝੇ ਨੇ ਇਹ ਗੱਲ ਕੀਤੀ ਹੈ ਕਿ ਤੁਸੀਂ ਜਿਹੜਾ ਨਾ ਕਲਾ ਦੇ ਮਹੱਲ ਉਸਾਰ ਦਿਓ। ਕਲਾ ਵੈਸੇ ਤਾਂ ਫਨ ਨੂੰ ਕਹਿੰਦੇ ਨੇ, ਲੇਕਿਨ ਇੱਥੇ ਜਿਹੜਾ ਰਾਂਝੇ ਦਾ ਜਿਹੜਾ ਕਹਿਣ ਦਾ ਮਤਲਬ ਹੈ ਉਹ ਫੰਦ ਫਰੇਬ ਹੈ, ਧੋਖਾ ਹੈ। ਤੇ ਤੁਸੀਂ ਧੋਖੇ ਦੇ ਨਾਲ, ਫਰੇਬ ਦੇ ਨਾਲ ਜਿਹੜਾ ਹੈ ਜਿਹੜੇ ਨੇ ਗੱਲੀ ਬਾਤੀ ਜਿਹੜੀ ਹੈ ਉਹ ਮਹੱਲ ਜਿਹੜੇ ਨੇ ਉਹ ਬਣਾ ਲੈਂਦੀਆਂ ਹੋ, ਔਰ ਗੱਲਾਂ ਦੇ ਵਿੱਚ ਲਿਆ ਕੇ ਅਗਲੇ ਬੰਦੇ ਨੂੰ ਜਿਹੜਾ ਹੈ ਤੁਸੀਂ ਉਹ ਪੌੜੀ ਦੇ ਉੱਤੇ ਚਾੜ ਦਿੰਦੀਆਂ, ਤੇ ਫਿਰ ਮੁੜ ਕੇ ਜਿਹੜਾ ਨਾ ਥੱਲੋਂ ਪੌੜੀ ਜਿਹੜਾ ਨਾ ਉਹ ਖਿੱਚ ਲੈਂਦੀਆਂ ਹੋ। ਸਾਡੇ ਇੱਥੇ ਆਮ ਤੌਰ ਤੇ ਜਿਹੜੀ ਹੈ ਪਿਓ ਪ੍ਰਧਾਨ ਸਮਾਜ ਹੈ, ਮਰਦਾਨਾ ਹਾਕਮੀਅਤ ਦਾ ਜਿਹੜਾ ਨਿਜ਼ਾਮ ਹੈ, ਉਸ ਦੇ ਵਿੱਚ ਔਰਤ ਨੂੰ ਇੱਕ ਪਾਸੇ ਜਿਹੜਾ ਹੈ ਕੰਮ ਅਕਲ ਮੰਨਿਆ ਜਾਂਦਾ ਹੈ, ਤੇ ਦੂਜੇ ਪਾਸੇ ਉਹ ਇਹ ਕਿਹਾ ਜਾਂਦਾ ਹੈ ਕਿ ਇਹ ਜਿਹੜਾ ਹੈ ਲੋਕਾਂ ਨੂੰ ਆਪਣੇ ਲਈ ਲਾ ਲੈਂਦੀਆਂ ਨੇ। ਮਰਦ ਨੂੰ ਜਿਹੜਾ ਹੈ ਉਹ ਧੋਖੇ ਦੇ ਨਾਲ ਫਸਾ ਕੇ ਜਿਹੜਾ ਹੈ ਉਹ ਫਾਂਸੀ ਸੂਲਾਂ ਦੀ ਜਿਹੜੀ ਸੇਜ ਹੁੰਦੀ ਹੈ ਉਸ 'ਤੇ ਚੜ੍ਹਾ ਦਿੰਦੇ ਨੇ। ਯਾਨੀ ਕਿ ਔਰਤਾਂ ਜਿਹੜੀਆਂ ਨੇ ਉਹ ਵਕਤ ਪਾ ਦਿੰਦੀਆਂ ਨੇ ਆਪਣੇ ਦਾਅ ਦੱਪੇ ਦੇ ਨਾਲ, ਵੱਲ ਫਰੇਬ ਦੇ ਨਾਲ। ਹੁਣ ਸਵਾਲ 'ਚ ਇਹ ਪੈਦਾ ਹੁੰਦਾ ਕਿ ਜਿਹੜਾ ਵੱਲ ਫਰੇਬ ਹੈ ਇਹ ਕਿਸ ਦੀ ਪ੍ਰੋਡਕਟ ਹੈ। ਵੱਲ ਫਰੇਬ ਜਿਹੜਾ ਉਹ ਹੋ ਕਿਸ ਚੀਜ਼ ਨਾਲ ਸਕਦਾ ਹੈ। ਅਗਰ ਅਸੀਂ ਹਿਊਮਨ ਬਾਡੀ ਜਿਹੜੀ ਹੈ ਉਸ ਦਾ ਆਪਣਾ ਤਜਜ਼ੀਆ ਕਰੀਏ ਤੇ ਉਹਦੇ ਵਿੱਚ ਦਿਮਾਗ ਹੀ ਇੱਕ ਸੋਚਣ ਸਮਝਣ ਵਾਲੀ ਜਿਹੜਾ ਨਾ ਉਹ ਇੱਕ ਆਲਾ ਹੈ, ਇੱਕ ਮਸ਼ੀਨ ਹੈ, ਜਿਹਦੇ ਰਾਹੀਂ ਮਰਦ ਵੀ ਸੋਚਦਾ ਹੈ, ਔਰਤ ਵੀ ਸੋਚਦੀ ਹੈ। तो बंदे का बुनियादी गुण जड़ा है वो सोचना ही है। तो जड़ा बंदा सोचता नहीं है और उसकी सोच खलोती रहिंदी है वो तो अगे नहीं बढ़ सकता। वो तो खलोता होया जी होंदा है, इस तरह जिवें खलोता होया पानी होंदा और खलोता होया पानी जड़ा है वो बोझ छड़ दिंदा है। सो इस तरह ही अगर लोग सोचना छड़ देन तो फिर तो अगे नहीं बढ़ सकते। अगर लोगों ने सोचना छड्डिया हुंदा तो अज असी जिस स्टेज से खड़े हाँ, अज इत्थे खड़े नहीं सन हो सकते। तो असी भी अज तो हज़ारां वरे पहले वर्गा जिहड़ा इंसान सी उहदे वर्गा होना सी, जिहदे तन ते कोई लीर भी नहीं सी है, ठीक है, नहाउण नूं उहदे कोल पानी भी नहीं सी है, शेव करन लई उहदे कोल समान नहीं सी है, पाउण लई कपड़ा नहीं सी है। तो ये इंसान दे सोचण दे नाल ही बनिया है और ये सांझे तौर पर सोचा जाए नहीं कि सिर्फ मर्द दे सोचण दे नाल ही ये सारा कुछ होया, ये औरत दे सोचण दे नाल भी होया। हुण जिस वेले कोई बंदा किसी दे वस विच होवे और वो सोचना शुरू कर दे तो वो जिसका वस है, यानी कि जिथे आका है उथे गुलाम है, तो गुलाम अगर ये सोचना शुरू कर दे कि मैं गुलाम क्यों हाँ, तो वो जड़ा आका है वो कहेगा तेरी जी मत है वो कुछ ही है, तू पागल है, तैनू किसी गल का नहीं पता, तेरा दिमाग खराब हो गया है। तो वो वालों ऐस किस्म जड़ियाँ बनदियां जड़ियां गल्लां ने ना
ਉਹ ਆਉਣਗੀਆਂ। ਇਸੇ ਤਰ੍ਹਾਂ ਅਗਰ ਔਰਤ ਜਿਹੜੀ ਹੈ ਉਹ ਮਰਦ ਦੇ ਸਾਹਮਣੇ ਬੋਲੇਗੀ ਤੇ ਮਰਦ ਜਿਹੜਾ ਹੈ ਉਹ ਉਸ ਨੂੰ ਕਾਮ ਅਕਲ ਕਹੇਗਾ ਔਰ ਉਸ ਨੂੰ ਕਹੇਗਾ ਕਿ ਇਸ ਦਾ ਦਿਮਾਗ ਖਰਾਬ ਹੈ। ਸੋ ਜਿਸ ਬੰਦੇ ਨੂੰ ਤੁਸੀਂ ਆਪਣੇ ਵੱਸ ਵਿੱਚ ਰੱਖਣਾ ਹੋਵੇ ਔਰ ਤੁਸੀਂ ਇਹ ਸੋਚੋ ਕਿ ਇਹ ਜ਼ਿਆਦਾ ਨਾ ਸੋਚੇ, ਜਿਵੇਂ ਅਸੀਂ ਚਾਹੁੰਦੇ ਹਾਂ ਉਵੇਂ ਸੋਚੇ, ਤੇ ਉਹ ਹੁਣ ਕੋਈ ਪੱਥਰ ਤੇ ਹੈ ਨਹੀਂ ਕਿ ਜੋ ਜਿਵੇਂ ਤੁਸੀਂ ਸੋਚਿਆ ਹੋਵੇ ਉਵੇਂ ਜਿਹੜਾ ਹੈ ਉਹ ਸੋਚੇ। ਉਹ ਬੰਦਾ ਹੈ, ਆਖਰ ਉਹਨੂੰ ਕੋਈ ਨਾ ਕੋਈ ਜਿਹੜਾ ਹੈ ਖਿਆਲ ਜਿਹੜਾ ਹੈ ਉਹ ਉਸਦੇ ਮਨ ਵਿੱਚ ਆਉਂਦਾ ਹੈ ਔਰ ਫਿਰ ਉਹ ਉਸसे ਗੱਲ ਕਰਦਾ ਹੈ। ਉਹ ਸੋਚਣਾ ਜਿਹੜਾ ਨਾ ਉਹ ਕਿਸੇ ਵੀ ਸੂਰਤ 'ਚ ਨਹੀਂ ਛੱਡਦਾ, ਭਾਵੇਂ ਤੁਸੀਂ ਉਸ ਨੂੰ ਜਿਹੜਾ ਹੈ ਨਾ ਉਹ ਕੈਦ ਕਰ ਦਿਓ। ਸੋ ਇੱਥੇ ਜਿਹੜਾ ਕਿਉਂਕਿ ਰਾਂਝੇ ਦੇ ਨਾਲ ਜਿਹੜਾ ਹੈ ਉਹ ਧਰੋਹ ਹੋਇਆ ਹੈ, ਸੋ ਔਰ ਧਰੋਹ ਕਰਨ ਦੇ ਵਾਲਿਆਂ ਦੇ ਵਿੱਚ ਭਾਬੀਆਂ ਜਿਹੜੀਆਂ ਨੇ ਉਹ ਸ਼ਾਮਲ ਨੇ। ਸੋ ਇਹ ਧਰੋਹ ਕਰਨ ਦੇ ਵਿੱਚ ਉਹਦੇ ਭਰਾ ਜਿਹੜੇ ਨੇ ਉਹ ਤੇ ਉੱਤਮ ਨੇ, ਉਹ ਤੇ ਅੱਗੇ ਨੇ, ਸੋ ਭਰਜਾਈਆਂ ਜਿਹੜੀਆਂ ਨੇ ਉਹਨਾਂ ਦਾ ਦੂਜਾ ਨੰਬਰ ਆਉਂਦਾ ਹੈ। ਸੋ ਇਸ ਵਾਸਤੇ ਅਗਰ ਭਰਜਾਈਆਂ ਨੇ ਧੋਖਾ ਕੀਤਾ ਤੇ ਭਰਾਵਾਂ ਨੇ ਵੀ ਧੋਖਾ ਕੀਤਾ ਹੈ, ਤੇ ਫਿਰ ਭਰਾਵਾਂ ਦੀ ਜਿਹੜੀ ਅਕਲ ਹੈ ਉਹਨਾਂ ਦੇ ਨਾਲ ਅਸੀਂ ਆਪਣਾ ਉਸ ਨੂੰ ਕੀ ਕਵਾਂਗੇ। ਇਸ ਗੱਲ ਨੂੰ ਤੇ ਅਸੀਂ ਅੱਗੇ ਜਾ ਕੇ ਜਿਹੜਾ ਦੇਖਾਂਗੇ ਜਦੋਂ ਭਰਾਵਾਂ ਦੇ ਨਾਲ ਜਿਹੜੀ ਹੈ ਉਹ ਗੱਲ ਹੋਏਗੀ। ਇੱਥੇ ਮਾਮਲਾ ਜਿਹੜਾ ਹੈ ਉਹ ਭਰਜਾਈਆਂ ਦੇ ਨਾਲ ਜਿਹੜਾ ਹੈ ਨਾ ਚੱਲ ਰਿਹਾ। ਰਾਂਝਾ ਕਹਿ ਰਿਹਾ ਕਿ ਤੁਸੀਂ ਕਲਾ ਦੇ ਮਹਲ ਉਸਾਰਦੀਆਂ ਹੋ, ਯਾਨੀ ਕਿ ਫਨ ਫਰੇਬ ਦੇ ਨਾਲ ਜਿਹੜਾ ਹੈ ਅਗਲੇ ਨੂੰ ਧੋਖਾ ਦੇ ਕੇ ਗੱਲਾਂ ਬਾਤੀ ਜਿਹੜਾ ਨਾ ਮਹਲ ਉਸਾਰ ਦਿੰਦੀਆਂ ਹੋ ਔਰ ਉਸ ਨੂੰ ਇਸ ਲਈ ਲਾ ਕੇ ਜਿੱਧਰ ਤੁਸੀਂ ਚਲਾਉਣਾ ਚਾਹੁੰਦੀਆਂ ਚਲਾਉਂਦੀਆਂ ਹੋ। ਜਿਸ ਵੇਲੇ ਬੰਦਾ ਚੱਲ ਪੈਂਦਾ ਹੈ ਤੇ ਫਿਰ ਪਿੱਛੋਂ ਪੌੜੀ ਖਿੱਚ ਲੈਂਦੀ ਹੋ। ਤੇ ਅਸਾਂ ਨਾਲ ਕੀ ਮਾਮਲਾ ਪਿਆ ਤੈਨੂੰ, ਸਾਡੇ ਨਾਲ ਤੇ ਹੁਣ ਤੇਰਾ ਮਾਮਲਾ ਹੀ ਕੋਈ ਨਹੀਂ। ਮਾਮਲਾ ਜਿਹੜਾ ਹੈ ਸੀ ਉਹ ਤੇ ਮੁੱਕ ਗਿਆ ਹੈ। ਉਹ ਤੇ ਜਿਹੜੀ ਜ਼ਮੀਨ ਦੀ ਵੰਡ ਹੈ ਉਸਨੇ ਮੁਕਾ ਦਿੱਤਾ ਹੈ ਸਾਰਾ ਮਾਮਲਾ। ਉਸਨੇ ਕਿਰਦਾਰਾਂ ਨੂੰ ਖੋਲ ਕੇ ਰੱਖਤਾ ਹੈ। ਮੇਰਾ ਸੁਭਾਅ ਹੋ ਰਿਹਾ, ਤੁਹਾਡਾ ਸੁਭਾਅ ਹੋ ਰਿਹਾ, ਮੈਂ ਹੋਰ ਰਸਤੇ ਦਾ ਬੰਦਾ ਹਾਂ, ਤੁਸੀਂ ਹੋਰ ਰਸਤੇ ਦੇ ਬੰਦੇ ਹੋ। ਸੋ ਤੁਹਾਡਾ ਮੇਰਾ ਜਿਹੜਾ ਨਾ ਹੁਣ ਰਾਹਾਂ ਵੱਖ-ਵੱਖ ਨੇ, ਸੋਚਣ ਦੀਆਂ ਵੀ ਤੇ ਕਿਰਦਾਰ ਦੀਆਂ ਵੀ। ਸੋ ਇਹ ਮਾਮਲਾ ਹੀ ਸਾਡਾ ਤੁਹਾਡਾ ਕੋਈ ਨਹੀਂ ਹੈਗਾ। ਹਾਂ, ਲੇਕਿਨ ਜਿਹੜੀ ਮੈਨੂੰ ਜਿਹੜਾ ਲੱਗਦਾ ਹੈ ਇਹ ਪਰ ਪੇਕਿਆਂ ਵੱਲੋਂ ਗਵਾਰਨੀ ਹੈ। ਪਰ ਤੂੰ ਪੇਕਿਆਂ ਵੱਲੋਂ ਕਿਉਂਕਿ ਗਵਾਰ ਹੈ, ਜਾਹਲ ਹੈ, ਉਜੱਡ ਹੈ। ਇੱਥੇ ਰਾਂਝੇ ਨੇ ਸਾਫ਼ ਤੌਰ ਤੇ ਭਰਜਾਈਆਂ ਨੂੰ ਜਿਹੜਾ ਹੈ ਗੰਵਾਰ ਕਿਹਾ ਹੈ, ਉਜੱਡ ਕਿਹਾ ਹੈ, ਤੇ ਔਰ ਕਿਹਾ ਵੀ ਉਹਨਾਂ ਨੇ ਪੇਕਿਆਂ ਦੇ ਹਵਾਲੇ ਦੇ ਨਾਲ ਹੈ। ਇੱਥੇ ਰਾਂਝੇ ਨੇ ਵੀ ਔਰਤ ਦੀ ਜਿਹੜੀ ਸਾਈਕੀ ਹੈ ਉਹਦੇ ਮੁਤਾਬਕ ਜਿਹੜਾ ਹੈ ਉਹ ਗੱਲ ਕੀਤੀ ਹੈ। ਔਰਤ ਜਿਹੜੀ ਹੈ ਉਹ ਸਹੁਰੇ ਘਰ ਭਾਵੇਂ ਕਿੰਨੀ ਵੀ ਤੰਗ ਫੰਗ ਹੋਵੇ ਉਹ ਗੁਜ਼ਾਰਾ ਜਿਹੜਾ ਹੈ ਉਹ ਕਰ ਲੈਂਦੀ ਹੈ, ਲੇਕਿਨ ਜਿਹੜੀ ਉਹ ਆਪਣਾ ਮਾਪਿਆਂ ਉਹਨਾਂ ਦੇ ਮਾਪਿਆਂ ਦੇ ਖਿਲਾਫ ਕੋਈ ਗੱਲ ਕਰੇ, ਇਹ ਜਰਨ ਉਹਦੇ ਲਈ ਜਿਹੜਾ ਹੈ ਨਾ ਬੜਾ ਮੁਸ਼ਕਲ ਹੈ। ਆਮ ਤੌਰ ਤੇ ਸਾਡੀ ਜਿਹੜੀ ਘਰ ਦੀ ਵਸੋਂ ਹੈ ਉਹਦੇ ਵਿੱਚ ਅਸੀਂ ਵੇਖਣੇ ਆ ਕਿ ਜਿਹੜੀਆਂ ਔਰਤਾਂ ਨੇ ਉਹ ਸਹੁਰੇ ਘਰ ਭਾਵੇਂ ਉਹਨਾਂ ਨੂੰ ਕਿੰਨੀਆਂ ਵੀ ਸਹੂਲਤਾਂ ਹੋਣ, ਉਹ ਆਪਣੇ ਪਿਛਲਿਆਂ ਦੀਆਂ ਮਾਪਿਆਂ ਦੀ ਜਿਹੜੀਆਂ ਨੇ ਬੜੀ ਤਾਰੀਫ ਜਿਹੜੀਆਂ ਨੇ ਉਹ ਕਰਦੀਆਂ ਨੇ। ਇਹਨਾਂ ਦੇ ਪਿੱਛੇ ਸ਼ਾਇਦ ਕੋਈ ਜਿਹੜਾ ਉਹਨਾਂ ਦਾ ਅਹਿਸਾਸੇ ਮਹਿਰੂਮੀ ਹੈ ਉਸ ਦੀ ਕੋਈ ਇਸ ਦਾ ਕਾਰਨ ਹੈ, ਇਸ ਦੀ ਕੋਈ ਜਿਹੜੀ ਹੈ ਉਹ ਵਜ੍ਹਾ ਬਣਦੀ ਹੈ ਕਿ ਉਹਨਾਂ ਨੂੰ ਚੂੰਕਿ ਆਪਣੀਆਂ ਜਿਹੜੀਆਂ ਯੋਗਤਾਵਾਂ ਨੇ ਉਹਨਾਂ ਨੂੰ ਖੁੱਲ੍ਹ ਕੇ ਉੱਥੇ ਜ਼ਬਾਨ ਦਾ ਜਿਹੜਾ ਹੈ ਮੌਕਾ ਨਹੀਂ ਮਿਲਦਾ। ਤੇ ਉੱਥੇ ਜਿਹੜਾ ਹੈ ਕਿਉਂਕਿ ਜਿਹੜੇ ਸਹੁਰੇ ਘਰ ਦੇ ਅਫਰਾਦ ਦੇ ਬਾਰੇ ਹੀ ਗੱਲ ਹੁੰਦੀ ਹੈ, ਉਹਦੇ ਕੋਲ ਤੇ ਹੁਣ ਗੱਲ ਕਰਨ ਲਈ ਜਿਹੜਾ ਨਾ ਕੁਛ ਨਹੀਂ ਹੁੰਦਾ। ਇਸ ਲਈ ਉਹ ਆਪਣੇ ਪਿਛਲੇ ਦੀਆਂ ਜਿਹੜੀਆਂ ਨੇ ਤਾਰੀਫਾਂ ਜਿਹੜੀਆਂ ਨੇ ਉਹ ਕਰਦੀ ਹੈ, ਉਹਨਾਂ ਦੀਆਂ ਸਲਾਹਨਾ ਕਰਦੀ ਹੈ। ਉਹਦੇ ਵਿੱਚ ਜਿਹੜਾ ਹੈ ਉਹ ਝੂਠ ਵੀ ਹੁੰਦਾ ਹੈ, ਕੂੜ ਵੀ ਹੁੰਦਾ ਹੈ ਔਰ ਬੜਾ ਚੜਾ ਕੇ ਜਿਹੜਾ ਹੈ ਗੱਲਾਂ ਉਹ ਵੀ ਹੁੰਦੀਆਂ ਨੇ। ਲੇਕਿਨ ਜਿਸ ਵੇਲੇ ਕੋਈ ਉਹਨਾਂ ਦੇ ਮਾਪਿਆਂ ਨੂੰ ਨਿੰਦ ਦੇਵੇ ਔਰ ਮਾਪਿਆਂ ਦੇ ਹਵਾਲੇ ਦੇ ਨਾਲ ਉਹਦੇ ਗੱਲ ਕਰੇ ਕਿ ਤੈਨੂੰ ਜਿਹੜਾ ਹੈ ਮਾਪਿਆਂ ਨੇ ਕੁਝ ਨਹੀਂ ਸਿਖਾਇਆ, ਤਾਂ ਇਹ ਜਦੋਂ ਤੁਸੀਂ ਕਹਿੰਦੇ ਕਿ ਤੈਨੂੰ ਮਾਪਿਆਂ ਨੇ ਕੁਝ ਨਹੀਂ ਸਿਖਾਇਆ, ਇਹਦਾ ਮਤਲਬ ਹੈਗਾ ਕਿ ਤੁਸੀਂ ਦੋਵਾਂ ਜੀਆਂ ਨੂੰ ਨਿੰਦ ਰਹੇ ਹੋ, ਜਿਹਦੇ ਨਾਲ ਗੱਲ ਕਰ ਰਹੇ ਹੋ ਉਹਨੂੰ ਵੀ ਤੇ ਜਿਹੜੇ ਉਸ ਦੇ ਪਿਛਲੇ ਨੇ ਉਹਨੂੰ ਵੀ। ਕੋਈ ਵੀ ਮਾਂ ਪਿਓ ਜਿਹੜਾ ਹੈ ਉਹ ਚਾਹੁੰਦਾ ਹੈ ਕਿ ਉਹਦੀ ਔਲਾਦ ਜਿਹੜੀ ਹੈ ਉਹ ਸੁਲੱਖਣੀ ਬਣੇ, ਉਹ ਸੁਚੱਜੀ ਬਣੇ ਔਰ ਉਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਨੇ। ਇਹਦੇ ਵਿੱਚ ਬਹੁਤ ਜ਼ਿਆਦਾ ਕਸੂਰ ਔਲਾਦ ਦਾ ਆਪਣਾ ਹੁੰਦਾ ਹੈ ਕਿ ਉਹ ਮਾਮਲਾਤ ਜਿਹੜੇ ਨੇ ਉਹ ਨਹੀਂ ਸਿੱਖਦੇ। ਸੋ ਇਹ ਉਹਨਾਂ ਨੂੰ ਮਾਪਿਆਂ ਦੇ ਹਵਾਲੇ ਨਾਲ ਜਿਹੜਾ ਨਿੰਦਣਾ ਹੈ ਉਸ ਦੇ ਵਿੱਚ ਮਾਪਿਆਂ ਦਾ ਜਿਹੜਾ ਹੈ ਉਹ ਇੰਨਾ ਜ਼ਿਆਦਾ ਦੋਸ਼ ਜਿਹੜਾ ਹੈ ਉਹ ਨਹੀਂ ਹੁੰਦਾ। ਬਾਅਦ ਮਾਮਲਾਤ ਦੇ ਵਿੱਚ ਜਿਹੜਾ ਹੈ ਉਹ ਇਨਵੋਲਵ ਵੀ ਹੁੰਦੇ ਨੇ ਉਸ ਹਵਾਲੇ ਨਾਲ, ਤੇ ਮਾਮਲਾ ਦਾ ਠੀਕ ਹੈ। ਲੇਕਿਨ ਰਵਾਜੀ ਤੌਰ 'ਤੇ ਜਿਹੜੀ ਇੱਕ ਪ੍ਰੈਕਟਿਸ ਬਣ ਜਾਂਦੀ ਹੈ ਸਮਾਜ ਦੇ ਅੰਦਰ ਉਹ ਇਹੀ ਹੈ ਕਿ ਆਮ ਤੌਰ 'ਤੇ ਅਸੀਂ ਉਹਦੇ ਜਿਹੜੇ ਪਿਛਲੇ ਨੇ ਉਹਨਾਂ ਨੂੰ ਜਿਹੜਾ ਹੈ ਅਸੀਂ ਜਿਹੜਾ ਹੈ ਉਹ ਨਿੰਦਦੇ ਰਹਿੰਦੇ ਹਾਂ। ਸੋ ਸਵਾਲ ਜਿਹੜਾ ਹੈ ਇੱਥੇ ਹੁਣ
ਔਰਤਾਂ ਜਿਹੜੀਆਂ ਨੇ ਉਹ ਮਰਦ ਨੂੰ ਜਿਹੜਾ ਹੈ ਉਹ ਝੱਲਾ ਤੇ ਅਨਾੜੀ ਜਿਹੜਾ ਹੈ ਉਹ ਕਹਿ ਰਹੀਆਂ ਨੇ। ਜਿਵੇਂ ਪਿਛਲੇ ਬਿਆਨ ਦੇ ਵਿੱਚ ਅਲੀ ਜੇਠ ਤੇ ਜਿਨ੍ਹਾਂ ਦੇ ਫੱਤੂ ਦੇਵਰ, ਉੱਥੇ ਭਰਜਾਈਆਂ ਨੇ ਜਿਹੜਾ ਹੈ ਮਰਦਾਂ ਨੂੰ ਜਿਹੜਾ ਹੈ ਅਨਾੜੀ ਦੇ ਜਿਹੜਾ ਨਾ ਮੂਰਖ ਜਿਹੜਾ ਹੈ ਉਹ ਕਿਹਾ ਹੈ। ਇੱਥੇ ਜਿਹੜਾ ਰਾਂਝਾ ਹੈ ਉਹ ਔਰਤ ਨੂੰ ਜਿਹੜਾ ਹੈ ਉਹ ਆਪਣਾ ਜਾਹਲ ਉਜੱਡ ਜਿਹੜਾ ਹੈ ਉਹ ਕਹਿ ਰਿਹਾ ਹੈ। ਸੋ ਇਹ ਮਾਮਲਾ ਜਿਹੜਾ ਹੈ ਦੋਨਾਂ ਪਾਸੇ ਜਿਹੜਾ ਹੈ ਉਹ ਜਿਹੜਾ ਨਾ ਧਰੋ ਵਾਲਾ ਹੈ। ਨਾ ਮਰਦ ਆਪਣੀ ਹੋਂਦ ਦੇ ਵਿੱਚ ਜਾਹਲ ਹੈ ਉਜੱਡ ਹੈ, ਨਾ ਔਰਤ ਆਪਣੀ ਹੋਂਦ ਦੇ ਵਿੱਚ ਜਿਹੜਾ ਹੈ ਜਾਹਲ ਤੇ ਉਜੱਡ ਹੈ। ਇਹ ਉਹ ਹਾਲਾਤ ਹੁੰਦੇ ਨੇ ਜਿਹਦੇ ਵਿੱਚ ਬੰਦੇ ਨੂੰ ਜਾਹਲ ਤੇ ਉਜੱਡ ਜਿਹੜਾ ਹੈ ਉਹ ਬਣਾਇਆ ਜਾਂਦਾ ਹੈ। ਇਹ ਸੁਸਾਇਟੀ ਤੇ ਸਮਾਜ ਤੈਅ ਕਰਦਾ ਹੈ ਕਿ ਉਸ ਨੇ ਕਿਸ ਨੂੰ ਕਿਸ ਹਾਲ ਦੇ ਵਿੱਚ ਜਿਹੜਾ ਹੈ ਉਹ ਰੱਖਣਾ ਹੈ। ਮਸਲਨ ਇੱਕ ਸਮਾਜ ਐਸਾ ਹੈ ਜਿਹਦੇ ਵਿੱਚ ਔਰਤਾਂ ਦੀ ਜਿਹੜੀ ਪੜ੍ਹਾਈ ਹੈ ਉਹ ਮਨਾ ਹੈ, ਔਰਤ ਦਾ ਪੜ੍ਹਨਾ ਲਿਖਣਾ ਮਨਾ ਹੈ, ਔਰਤ ਦਾ ਇਲਮ ਹਾਸਲ ਕਰਨਾ ਜਿਹੜਾ ਹੈ ਉਹ ਮਨਾ ਹੈ। तो जिस समाज ਦੇ ਵਿੱਚ औरत ਦਾ इलम हासिल करना मना है और मर्द ਦਾ ਜਿਹੜਾ ਹੈ ਉਹ ਪੜ੍ਹਨਾ ਜਿਹੜਾ ਨਾ ਠੀਕ ਗਿਣਿਆ ਜਾਂਦਾ ਹੈ, ਉਹਦੇ ਵਿੱਚ ਜਿਹੜਾ ਅਕਲੀ ਮਿਆਰ ਹੈ ਉਹਦੇ ਵਿੱਚ ਤੇ ਫਰਕ ਹੋਏਗਾ। ਜਿਹੜੀ ਅਕਲ ਦੀ ਕਸਵੱਟੀ ਹੈ ਉਹਦੇ ਤੇ ਦੋਨੋਂ ਪੂਰਾ ਨਹੀਂ ਉਤਰ ਸਕਦੇ। तो ਇੱਕ ਦੀ ਜਿਹੜੀ ਯੋਗਤਾ ਹੈ ਉਹ ਸਮਾਜ ਨੇ ਵਧਾਈ ਹੋਈ ਹੈ, ਪ੍ਰਬੰਧ ਕੀਤਾ ਉਹਦਾ ਜਿਹੜਾ ਨਾ ਸਕੂਲਾਂ ਕਾਲਜਾਂ ਦੀ ਜਿਹੜੀ ਸ਼ਕਲ ਦੇ ਵਿੱਚ, ਤਾਲੀਮ ਦੀ ਸ਼ਕਲ ਦੇ ਵਿੱਚ। ਦੂਜੇ ਲਈ ਪ੍ਰਬੰਧ ਨਹੀਂ ਕੀਤਾ तो ਇਹਦੇ ਲਈ ਉਹ ਬੰਦਾ ਜ਼ਿੰਮੇਦਾਰ ਨਹੀਂ ਹੈ। ਇਹਦੇ ਲਈ ਜ਼ਿੰਮੇਦਾਰ ਜਿਹੜੀ ਹੈ ਉਹ ਸਮਾਜ ਹੈ, ਔਰ ਸਮਾਜ ਦੇ ਉੱਤੇ ਜਿਹੜੇ ਉਸਦੇ ਚਲਾਵਣਹਾਰ ਨੇ ਉਹ ਤੈਅ ਕਰਦੇ ਨੇ ਕਿ ਉਹਨਾਂ ਨੇ ਕਿਹਨੂੰ ਜਿਹੜਾ ਹੈ ਕਿੰਨਾ ਜਿਹੜਾ ਹੈ ਇਲਮ ਵਾਲਾ ਬਣਾਉਣਾ ਹੈ, ਕਿੰਨਾ ਕਿਸੇ ਨੂੰ ਸੌ ਬਣਾਉਣਾ ਹੈ, ਕਿੰਨਾ ਕਿਸੇ ਨੂੰ ਜਿਹੜਾ ਹੈ ਉਹਨਾਂ ਨੇ ਮੁਹੱਜ਼ਬ ਬਣਾਉਣਾ ਹੈ, ਔਰ ਕਿਹਨੂੰ ਉਹਨਾਂ ਨੇ ਜਿਹੜਾ ਹੈ ਉਹ ਜ਼ਾਹਰ ਰੱਖਣਾ ਹੈ। ਸੋ ਇਹ ਜਿਹੜੀਆਂ ਪ੍ਰਧਾਨ ਕੁਵਤਾਂ ਨੇ ਸਮਾਜ ਦੀਆਂ ਉਹ ਤੈਅ ਕਰਦੀਆਂ ਨੇ ਕਿ ਇਹ ਅਜੱਡ ਕੌਣ ਹੈ ਤੇ ਜਿਹੜਾ ਅਕਲਮੰਦ ਜਿਹੜਾ ਹੈ ਉਹ ਕੌਣ ਹੈ। ਸੋ ਲੋਕ ਜਿਹੜੇ ਨੇ ਉਹ ਆਪਣੀ ਅਕਲ ਤੋਂ ਹੀ ਕੰਮ ਲੈ ਕੇ ਜਿਹੜੇ ਮਹਿਰੂਮ ਲੋਕ ਹੁੰਦੇ ਨੇ, ਜ਼ਾਹਰ ਹੈ ਕਿ ਇੱਕ ਆਦਮੀ ਜਿਹੜਾ ਹੈ ਉਹ ਤੁਹਾਨੂੰ ਲੁੱਟਣਾ ਚਾਹੁੰਦਾ ਹੈ, तो ਉਸ ਦੀ ਖਾਹਿਸ਼ ਇਹ ਹੋਏਗੀ ਕਿ ਅਗਲਾ ਬੰਦਾ ਜਿਹੜਾ ਹੈ ਉਹ ਮੂਰਖ ਹੋਵੇ, ਅਗਲਾ ਬੰਦੇ ਦਾ ਦਿਮਾਗ ਕੰਮ ਨਾ ਕਰੇ। ਸੋ ਉਹ ਅਗਲੇ ਬੰਦੇ ਦੇ ਦਿਮਾਗ ਨੂੰ ਬੰਦ ਕਰਨ ਲਈ ਉਸ ਨੇ ਜਿਹੜਾ ਨਾ ਪ੍ਰਬੰਧ ਕੀਤਾ ਹੁੰਦਾ ਹੈ। ਉਸ ਨੇ ਇੱਕ ਹਿਪਨਾਟਾਈਜ਼ ਜਿਹੜਾ ਹੈ ਕਰਨ ਦਾ ਇੱਕ ਵੱਲ ਢੰਗ ਜਿਹੜਾ ਹੈ ਉਹ ਸਿੱਖਿਆ ਹੁੰਦਾ ਹੈ। ਉਹ ਇਨਸਾਨ ਦੀ ਜਿਹੜੀ ਸਾਈਕੀ ਹੈ, ਸਾਈਕਾਲੋਜੀ ਹੈ, ਉਸ ਨੂੰ ਸਮਝਦਾ ਹੈ, ਉਹਨੂੰ ਮੁੱਖ ਰੱਖ ਕੇ ਜਿਹੜਾ ਹੈ ਉਹਨੂੰ ਉਸ ਲਈ ਚਲਾਉਂਦਾ ਹੈ, ਔਰ ਉਹਨੂੰ ਰਿਮੋਟ ਕੰਟਰੋਲ ਦੀ ਜਿਹੜਾ ਹੈ ਤਰ੍ਹਾਂ ਹੈ ਉਹ ਇਸਤੇਮਾਲ ਕਰਦਾ ਹੈ। ਲੇਕਿਨ ਇਨਸਾਨ ਜਿਹੜਾ ਹੈ ਉਹਨੂੰ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹੈ ਇਸਤੇਮਾਲ ਕਰੋ, ਭਾਵੇਂ ਜਿੰਨਾ ਮਰਜ਼ੀ ਦਬਾ ਕੇ ਰੱਖੋ, ਉਹਦੇ ਜਾਗ ਪੈਣ ਦੀ ਜਿਹੜੀ ਸੂਰਤ ਹੈ ਨਾ ਉਹ ਮੌਜੂਦ ਹੁੰਦੀ ਹੈ। ਉਹ ਨਹੀਂ ਮਰਦੀ ਕਿਸੇ ਵੀ ਪਲ। ਜਿਹੜਾ ਇਨਸਾਨ ਹੈ ਉਹ ਕੋਈ ਮਿੱਟੀ ਜਾਂ ਰੋੜਾ ਜਾਂ ਪੱਥਰ ਨਹੀਂ ਹੁੰਦਾ ਕਿ ਉਹਨੂੰ ਜਿਵੇਂ ਤੁਸੀਂ ਚਲਾਓਗੇ ਉਵੇਂ ਹੀ ਚੱਲੇਗਾ। ਉਹਦੇ ਵਿੱਚ ਜਿਹੜੀ ਹੈ ਇਲਮ ਦੀ, ਉਹਦੇ ਵਿੱਚ ਆਪਣੀ ਹੋਂਦ ਦੀ, ਆਪਣੇ ਹੋਣ ਦੀ ਜਿਹੜੀ ਇਹ ਕਣੀ ਕਿਸੇ ਵੇਲੇ ਵੀ ਜਾਗ ਸਕਦੀ ਹੈ। ਔਰ ਉਹ ਜਿਹੜੀ ਚਿਨਿੰਗ ਉਹਦੇ ਵਿੱਚ ਜਿਸ ਵੇਲੇ ਵੜਦੀ ਹੈ ਨਾ, ਤੇ ਫਿਰ ਉਹ ਜਿਸ ਵੇਲੇ ਆਪਣਾ ਉਹ ਤਜਜ਼ੀਆ ਕਰਦਾ ਹੈ, ਤੇ ਫਿਰ ਉਹ ਜਿਸ ਕੁਵਤ ਦੇ ਨਾਲ ਆਉਂਦਾ ਹੈ ਉਸ ਨੂੰ ਫਿਰ ਉਹ ਬਗਾਵਤ ਕਿਹਾ ਜਾਂਦਾ ਹੈ। ਦੂਸਰੇ ਪਾਸੇ ਆਦਮੀ ਜਦੋਂ ਸਿੱਖ ਪਰ ਜਾਂਦਾ, ਮਹਿਰੂਮ ਲੋਕ ਜਿਹੜੇ ਨੇ, ਜਿਹੜੇ ਪਹਿਲੇ ਇਲਮ ਤੋਂ ਮਹਿਰੂਮ ਹੁੰਦੇ ਨੇ, ਇਲਮ ਤੋਂ ਮਹਿਰੂਮ ਹੋਣ ਦਾ ਮਤਲਬ ਹੈਗਾ ਕਿ ਉਹ ਸੌਖਤਾਂ ਤੋਂ ਮਹਿਰੂਮ ਹੁੰਦੇ ਨੇ, ਉਹ ਇੱਕ ਸੁਚੱਜੀ ਜ਼ਿੰਦਗੀ ਤੋਂ ਮਹਿਰੂਮ ਹੁੰਦੇ ਨੇ, ਇੱਕ ਸੌਖ ਵਾਲੀ ਜ਼ਿੰਦਗੀ ਤੋਂ ਮਹਿਰੂਮ ਹੁੰਦੇ ਨੇ। ਲੇਕਿਨ ਜਿਸ ਵੇਲੇ ਉਹ ਆਪਣੇ ਦਿਮਾਗ ਦੇ ਨਾਲ ਚੀਜ਼ਾਂ ਨੂੰ ਦੇਖਦੇ ਨੇ ਤੇ ਫਿਰ ਉਹਨਾਂ ਨੂੰ ਜਿਹੜਾ ਨਾ ਉੱਤੇ ਰੌਹ ਚੜ੍ਹਦਾ ਹੈ, ਉਹ ਫਿਰ ਵਿਦਰੋਹ ਕਰਦੇ ਨੇ, ਬਗਾਵਤ ਕਰਦੇ ਨੇ। ਤੇ ਜਿਸ ਵੇਲੇ ਉਹ ਫਿਰ ਬਗਾਵਤ ਕਰਦੇ ਨੇ ਤੇ ਉਹ ਫਿਰ ਪੂਰੇ ਜ਼ੋਰ ਦੇ ਨਾਲ ਕਰਦੇ ਨੇ। ਉਹਨਾਂ ਦੇ ਵਿੱਚ ਉਹਨਾਂ ਦੀ ਜਿਹੜੀ ਦਿਮਾਗੀ ਤਾਕਤ ਹੈ ਉਸ ਦਾ ਸੀਰ ਜ਼ਿਆਦਾ ਹੁੰਦਾ ਹੈ, ਲੇਕਿਨ ਉਸ ਦੇ ਨਾਲ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਉਹ ਲੋਕ ਆਪਸ ਦੇ ਵਿੱਚ ਜੁੜ ਚੁੱਕੇ ਹੁੰਦੇ ਨੇ, ਔਰ ਇਸ ਜੁੜਨ ਦੇ ਨਾਲ ਉਹਨਾਂ ਦੀ ਜਿਹੜੀ ਮਾਦੀ ਤਾਕਤ ਹੈ ਉਹ ਵੱਧ ਜਾਂਦੀ ਹੈ। ਜਿਸ ਵੇਲੇ ਉਹ ਵੱਧ ਜਾਂਦੀ ਹੈ ਤੇ ਫਿਰ ਉਹ ਜਗਤ ਦੇ ਉੱਤੇ ਜਿਹੜਾ ਹੈ ਉਹ ਇਨਕਲਾਬ ਲੈ ਆਉਂਦੇ ਨੇ। ਅਸੀਂ ਦੇਖਦੇ ਹਾਂ ਕਿ ਸਾਡੀ ਇਹ ਸੁਸਾਇਟੀ ਦੇ ਵਿੱਚ ਅੱਜ ਤੋਂ 50 ਸਾਲ ਪਹਿਲੇ ਔਰਤ ਦਾ ਜਿਹੜਾ ਪੜ੍ਹਨਾ ਹੈ ਉਸ ਨੂੰ ਬਹੁਤ ਬੁਰਾ ਸਮਝਿਆ ਜਾਂਦਾ ਸੀ, ਔਰ ਜਿਹੜਾ ਬੰਦਾ ਆਪਣੀ ਧੀ ਨੂੰ ਪੜ੍ਹਾਉਂਦਾ ਸੀ, ਆਪਣਾ ਸਕੂਲੇ ਭੇਜਦਾ ਸੀ, ਉਸ ਨੂੰ ਬੜਾ ਬੁਰਾ ਕਿਹਾ ਜਾਂਦਾ ਸੀ, ਉਸ ਨੂੰ ਕੰਜਰ ਤੱਕ ਕਿਹਾ ਜਾਂਦਾ ਸੀ। ਲੇਕਿਨ ਅੱਜ ਜਿਹੜੇ ਨੇ ਉਹ ਹਾਲਾਤ ਬਦਲ ਗਏ ਨੇ।
ਅੱਜ ਇੱਥੇ ਜਿਹੜਾ ਹੈ ਤਰੱਕੀ ਪਸੰਦਾਂ ਨੇ ਬੜਾ ਜ਼ੋਰ ਮਾਰਿਆ, ਬੜਾ ਲਿਟਰੇਚਰ ਲਿਖਿਆ, ਬੜੀ ਤਹਿਰੀਕਾਂ ਚਲਾਈਆਂ, ਸਭ ਕੁਛ ਕੀਤਾ। ਇਸ ਸਾਰੇ ਦਾ ਅਸਰ ਇਹ ਹੋਇਆ ਕਿ ਅੱਜ ਜਿਹੜਾ ਹੈ ਧੀ ਨੂੰ ਪੜ੍ਹਾਉਣਾ, ਔਰਤ ਨੂੰ ਪੜ੍ਹਾਉਣਾ ਜਿਹੜਾ ਹੈ ਉਹ ਮਰਦਾਂ ਦੀ ਜ਼ਰੂਰਤ ਬਣ ਗਈ ਹੈ। ਹੁਣ ਜਿਹੜੀ ਔਰਤ ਹੈ ਉਹ ਪੜ੍ਹ ਲਿਖ ਰਹੀ ਹੈ। ਜਿਸ ਵੇਲੇ ਉਹ ਪੜ੍ਹ ਲਿਖ ਰਹੀ ਹੈ ਤੇ ਉਸ ਦੀ ਜਿਹੜੇ ਅਕਲੀ ਕਰਿਸ਼ਮੇ ਨੇ ਉਹ ਵੀ ਸਾਹਮਣੇ ਆ ਰਹੇ ਨੇ। ਅਸੀਂ ਇਹ ਦੇਖਦੇ ਹਾਂ ਕਿ ਹੁਣ ਜਿਹੜੇ ਇਮਤਿਹਾਨ ਹੁੰਦੇ ਨੇ, ਕਿ ਸਾਦਾ ਜੀ ਜਿਹੜੀ ਹੈ ਵੰਗੀ ਮੈਂ ਤੁਹਾਡੇ ਸਾਹਮਣੇ ਰੱਖਣਾ ਕਿ ਤੁਸੀਂ ਇਹ ਜਿੰਨੇ ਵੀ ਇਮਤਿਹਾਨ ਹੁੰਦੇ ਨੇ ਇਹਨਾਂ ਵਿੱਚ ਤੁਸੀਂ ਦੇਖੋ ਕਿ ਜਿਹੜੀਆਂ ਕੁੜੀਆਂ ਨੇ ਉਹ ਵੀ ਰਲਤ ਕਰ ਰਹੀਆਂ ਨੇ, ਮੁੰਡੇ ਵੀ ਰਲਤ ਕਰ ਰਹੇ ਨੇ। ਕੁੜੀਆਂ ਦੇ ਜਿਹੜੇ ਨਤੀਜੇ ਨੇ ਉਹ ਮੁੰਡਿਆਂ ਦੇ ਨਾਲੋਂ ਬਿਹਤਰ ਨੇ। ਤੋ ਜਿਸ ਵੇਲੇ ਸੁਸਾਇਟੀ ਨੇ, ਸਮਾਜ ਨੇ ਔਰਤ ਨੂੰ ਮੌਕਾ ਦਿੱਤਾ ਹੈ ਉਹ ਬਿਲਕੁਲ ਉਹਦੇ ਸਾਹਮਣੇ ਹੋ ਖਲੋਤੀ ਹੈ, ਬਲਕਿ ਕਈ ਖੇਤਰਾਂ ਦੇ ਵਿੱਚ ਜਿਹੜਾ ਹੈ ਉਹ ਉਸ ਤੋਂ ਅੱਗੇ ਵੀ ਨਿਕਲ ਗਈ ਹੈ। ਇਸੇ ਤਰ੍ਹਾਂ ਹੀ ਅਸੀਂ ਅਗਰ ਕਹਿੰਦੇ ਹਾਂ ਕਿ ਔਰਤ ਮਰਦ ਜਿਹੜੇ ਨੇ ਇਹ ਗੱਡੀ ਦੇ ਦੋ ਪਹੀਏ ਨੇ, ਤੇ ਸਵਾਲ ਇਹ ਪੈਦਾ ਹੁੰਦਾ ਕਿ ਗੱਡੀ ਦੇ ਦੋ ਪਹੀਏ ਜਿਹੜੇ ਨੇ, ਗੱਡੀ ਇੱਕ ਪਹੀਏ ਦੇ ਨਾਲ ਚੱਲ ਸਕਦੀ ਹੈ? ਇੱਕ ਪਹੀਏ ਦੇ ਨਾਲ ਤਾਂ ਗੱਡੀ ਨਹੀਂ ਚੱਲ ਸਕਦੀ। ਗੱਡੀ ਨੇ ਚੱਲਣਾ ਹੈ ਦੋ ਪਹੀਆਂ ਤੇ, ਔਰ ਦੋ ਪਹੀਏ ਜਿਹੜੇ ਨੇ ਉਹ ਵੀ ਬਰਾਬਰ ਦੀ ਕੂਵਤ ਵਾਲੇ ਹੋਣੇ ਚਾਹੀਦੇ ਨੇ, ਬਰਾਬਰ ਦੀ ਹਾਲਤ ਵਾਲੇ ਹੋਣੇ ਚਾਹੀਦੇ ਨੇ, ਤਾਂ ਜਿਹੜੀ ਗੱਡੀ ਹੈ ਉਹ ਚੱਲੇਗੀ। ਇੱਕ ਦੇ ਵਿੱਚ ਅਗਰ ਹਵਾ ਘੱਟ ਹੈ ਤਾਂ ਗੱਡੀ ਨਹੀਂ ਚੱਲੇਗੀ। ਸੋ ਸਾਡੇ ਸਮਾਜ ਦੇ ਵਿੱਚ ਔਰਤਾਂ ਦੀ ਗਿਣਤੀ ਜਿਹੜੀ ਹੈ ਉਹ ਜ਼ਿਆਦਾ ਹੈ। ਸੋ ਅਗਰ ਅਸੀਂ ਇਹਨਾਂ ਨੂੰ ਪਿੱਛੇ ਰੱਖਾਂਗੇ ਹਰ ਖੇਤਰ ਦੇ ਵਿੱਚ ਤਾਂ ਫਿਰ ਅਸੀਂ ਪਿੱਛੇ ਰਹਿ ਜਾਵਾਂਗੇ। ਸਾਡਾ ਸਮਾਜ ਦੁਨੀਆ ਤੋਂ ਜਿਹੜਾ ਨਾ ਹੁਣ ਵੀ ਪਛੜਿਆ ਹੋਇਆ ਹੈ, ਔਰ ਅਗਰ ਅਸੀਂ ਹੋਸ਼ ਦੇ ਨਾਖੂਨ ਜਿਹੜੇ ਨੇ ਉਹ ਨਹੀਂ ਲਏ, ਹੁਣ ਵੀ ਨਾ ਸੋਚਿਆ, ਤੇ ਅਸੀਂ ਹੋਰ ਪਿੱਛੇ ਚਲੇ ਜਾਵਾਂਗੇ। ਲਿਹਾਜ਼ਾ ਸਾਨੂੰ ਅੱਗੇ ਜਾਣ ਲਈ ਜਿਹੜਾ ਹੈ ਇਹ ਜ਼ਰੂਰੀ ਹੈ ਕਿ ਅਸੀਂ ਜਿਹੜਾ ਆਪਣੀਆਂ ਜਿਹੜੀਆਂ ਥੋੜਾਂ ਨੇ ਉਹਨਾਂ ਨੂੰ ਵੀ ਜਿਹੜਾ ਹੈ ਸਾਹਮਣੇ ਰੱਖੀਏ। ਸਾਡੀਆਂ ਥੋੜਾਂ ਕੀ ਨੇ ਕਿ ਸਾਡੇ ਇੱਥੇ ਜਿਹੜਾ ਤਾਲੀਮੀ ਨਿਜ਼ਾਮ ਹੈ, ਤਾਲੀਮੀ ਵਿਹਾਰ ਹੈ ਉਹ ਸਾਇੰਸੀ ਨਹੀਂ ਹੈ, ਉਹ ਸਾਇੰਟੀਫਿਕ ਨਹੀਂ ਹੈ। ਸਾਡੇ ਅੱਜ ਵੀ ਜਿਹੜਾ ਤਾਲੀਮ ਹੈ ਉਹਦੇ ਵਿੱਚ ਕਿੱਸੇ ਕਹਾਣੀਆਂ ਨੇ, ਔਰ ਉਹਦੇ ਵਿੱਚ ਜਿਹੜਾ ਹੈ ਈਮਾਨ ਦੀਆਂ ਗੱਲਾਂ ਨੇ, ਉਹਦੇ ਵਿੱਚ ਜ਼ਿੰਦਗੀ 'ਚ ਅੱਗੇ ਵਧਣ ਦੀਆਂ ਗੱਲਾਂ ਜਿਹੜੀਆਂ ਨੇ ਉਹ ਨਹੀਂ ਹੈ। ਇਹਦੇ ਵਿੱਚ ਸਾਨੂੰ ਅਕੀਦਾ ਪੜ੍ਹਾਇਆ ਜਾਂਦਾ ਹੈ, ਜਿਹਦੇ 'ਤੇ ਸਵਾਲ ਕਰਨਾ ਜਿਹੜਾ ਹੈ ਉਹਦੀ ਬਿਲਕੁਲ ਜਿਹੜੀ ਹੈ ਉਹ ਮਨਾਹੀ ਹੈ। ਸੋ ਜਗਤ ਦੇ ਵਿੱਚ ਉਹ ਕੌਮਾਂ ਜਿਹੜੀਆਂ ਨੇ ਅੱਗੇ ਵਧ ਰਹੀਆਂ ਨੇ, ਜਿਹੜੀਆਂ ਕਿ ਸਾਇੰਸ ਦੇ ਵਿੱਚ, ਕੰਪਿਊਟਰ ਦੇ ਵਿੱਚ, ਟੈਕਨੋਲੋਜੀ ਦੇ ਵਿੱਚ ਜਿਹੜੀਆਂ ਨੇ ਉਹ ਅੱਗੇ ਵਧ ਰਹੀਆਂ ਨੇ। ਸੋ ਅਗਰ ਤੁਸੀਂ ਤਵੀਤ ਧਾਗੇ ਦੇ ਨਾਲ ਜਾਂ ਚਿੱਲਿਆਂ ਦੇ ਨਾਲ ਜਾਂ ਆਇਤਾਂ ਪੜ੍ਹਨ ਦੇ ਨਾਲ ਨਾ ਤੁਸੀਂ ਕੋਈ ਆਪਣਾ ਆਪ ਸਵਾਰ ਸਕਦੇ ਹੋ, ਨਾ ਤੁਸੀਂ ਕੁਝ ਸਮਾਜ ਦਾ ਸਵਾਰ ਸਕਦੇ ਹੋ। ਸੋ ਲਿਹਾਜ਼ਾ ਸਮਾਜ ਦਾ ਜਿਹੜਾ ਸੁਧਰਨਾ ਹੈ, ਸਮਾਜ ਦਾ ਜਿਹੜਾ ਅੱਗੇ ਵਧਣਾ ਹੈ, ਉਹਦੀ ਇੱਕੋ ਹੀ ਸੂਰਤ ਹੈ ਕਿ ਸਾਰੇ ਲੋਕ ਜਿਹੜੇ ਨੇ ਉਹ ਜਿਹੜੀ ਹੈ ਸਾਇੰਟੀਫਿਕ ਤਾਲੀਮ ਜਿਹੜੀ ਹੈ ਉਹ ਹਾਸਲ ਕਰਨ, ਜਿਹੜੀ ਕਿ ਬੰਦਿਆਂ ਦੇ ਮਸਲਿਆਂ ਨੂੰ ਹੱਲ ਕਰਨ ਦੇ ਵਿੱਚ ਉਹਨਾਂ ਦੇ ਕੰਮ ਆਉਂਦੀ ਹੈ। ਨਾ ਕਿ ਐਸੀ ਤਾਲੀਮ ਜਿਹਦਾ ਅਜਰ ਜਿਹੜਾ ਹੈ ਉਹ ਤੁਹਾਨੂੰ ਆਖਰਤ ਜਿਹੜਾ ਹੈ ਉਹ ਮਿਲਣਾ ਹੈ। ਸੋ ਉਹ ਕਹਿੰਦੇ ਨੇ ਕਿ ਉਹ ਦਿਨ ਡੁੱਬਾ ਜਿਸ ਦਿਨ ਘੋੜੀ ਚੜ੍ਹਿਆ ਜਿਹੜਾ ਹੈ ਕੁੱਬਾ। ਸੋ ਮਾਮਲਾ ਜਿਹੜਾ ਹੈ ਕਿ ਇਹ ਦੁਨੀਆ ਭਾਵੇਂ ਫਾਨੀ ਹੈ, ਇਹ ਜੱਗ ਦੇ ਭਾਵੇਂ ਅਸੀਂ ਦੋ ਸਾਹ ਹੀ ਲੈਣੇ ਨੇ, ਪਰ ਸਵਾਲ ਇਹ ਵੇ ਕਿ ਇਹ ਜਿਹੜਾ ਪਲ ਦਾ ਪਲ ਹੈ ਇਸ ਨੂੰ ਕਿਸ ਤਰ੍ਹਾਂ ਗੁਜ਼ਾਰਿਆ ਜਾਏ। ਸੋ ਇਨਸਾਨੀ ਜਿਹੜੀ ਅਕਲ ਹੈ ਉਹ ਮੰਗ ਕਰਦੀ ਹੈ ਕਿ ਇਸ ਨੂੰ ਬਿਹਤਰ ਤਰੀਕੇ ਦੇ ਨਾਲ ਗੁਜ਼ਾਰਿਆ ਜਾਏ, ਔਰ ਜਿੰਨਾ ਵੀ ਬਿਹਤਰ ਤੋਂ ਬਿਹਤਰ ਹੋ ਸਕੇ ਉਸ ਨੂੰ ਬਿਹਤਰ ਕਰਕੇ ਜਿਹੜਾ ਹੈ ਉਹ ਗੁਜ਼ਾਰਿਆ ਜਾਏ। ਔਰ ਬਿਹਤਰ ਕਰਨ ਲਈ ਜਿਹੜਾ ਹੈ ਉਹਦੇ 'ਚ ਇਹ ਤਾਂ ਨਹੀਂ ਕਿ ਮੈਂ ਹੀ ਬਿਹਤਰ ਜ਼ਿੰਦਗੀ ਗੁਜ਼ਾਰਾਂ ਤੇ ਜਿਹੜੀ ਮੇਰੇ ਘਰ ਵਾਲੀ ਹੈ ਉਹ ਬਿਹਤਰ ਜ਼ਿੰਦਗੀ ਨਾ ਗੁਜ਼ਾਰੇ, ਮੇਰੀ ਭੈਣ ਜਿਹੜੀ ਉਹ ਬਿਹਤਰ ਜ਼ਿੰਦਗੀ ਨਾ ਗੁਜ਼ਾਰੇ, ਮੇਰੀ ਧੀ ਜਿਹੜੀ ਉਹ ਬਿਹਤਰ ਜ਼ਿੰਦਗੀ ਨਾ ਗੁਜ਼ਾਰੇ, ਮੇਰੀ ਮਾਂ ਜਿਹੜੀ ਉਹ ਬਿਹਤਰ ਜ਼ਿੰਦਗੀ ਨਾ ਗੁਜ਼ਾਰੇ। ਜੇ ਮੈਨੂੰ ਬਿਹਤਰ ਜ਼ਿੰਦਗੀ ਗੁਜ਼ਾਰਨ ਦਾ ਹੱਕ ਹੈ ਤੇ ਇਹ ਹੱਕ ਉਹਨਾਂ ਦਾ ਵੀ ਹੈ। ਸੋ ਮੈਨੂੰ ਜਿਹੜਾ ਹੈ ਉਹਨਾਂ ਦੇ ਇਸ ਹੱਕ ਨੂੰ ਜਿਹੜਾ ਹੈ ਉਹ ਮੰਨਣਾ ਚਾਹੀਦਾ ਹੈ। ਜਿੰਨਾ ਯਤਨ ਮੈਂ ਆਪਣੀ ਬਿਹਤਰੀ ਲਈ ਕਰਨਾ ਵਾ, ਆਪਣੇ ਸੁਧਾਰ ਲਈ ਕਰਨਾ ਵਾ, ਆਪਣੀ ਸੌਖ ਲਈ ਕਰਨਾ ਹਾਂ, ਇੰਨਾ ਹੀ ਯਤਨ ਮੈਨੂੰ ਜਿਹੜਾ ਹੈ ਉਹਨਾਂ ਲਈ ਕਰਨਾ ਚਾਹੀਦਾ ਹੈ। ਤਾਂ ਹੀ ਜਿਹੜਾ ਹੈ ਮੈਂ ਇੱਕ ਜਿਹੜਾ ਸੁਚੇਤ ਬੰਦਾ ਜਿਹੜਾ ਹੈ ਉਹ ਬਣ ਸਕਣਾ ਹਾਂ। ਬੰਦਾ ਅਸਲ ਦੇ ਵਿੱਚ ਉਹ ਕਿਸੇ ਦਾ ਧਰੋਹ ਕਰਨ ਦੇ ਨਾਲ ਬੰਦਾ ਨਹੀਂ ਬਣਦਾ। ਧਰੋਹ ਜਿਹੜਾ ਹੈ ਉਹ ਤੁਹਾਨੂੰ ਜੰਗਲ ਵੱਲ ਲਿਜਾਂਦਾ ਹੈ, ਜਾਨਵਰਾਂ ਵੱਲ ਲਿਜਾਂਦਾ ਹੈ। ਸੋ ਤੁਹਾਨੂੰ ਬੰਦਾ ਬਣਨ ਲਈ ਜਿਹੜਾ ਹੈ ਉਹ ਬੰਦੇ ਦੇ ਨਾਲ ਜੁੜਨਾ ਹੈ। ਸੋ ਬੰਦੇ ਦੇ ਨਾਲ ਜਿਹੜਾ ਜੁੜਨਾ ਹੈ ਉਹ ਇਹੀ ਹੈ ਕਿ ਤੁਸੀਂ ਉਸ ਦੀ ਜਿਹੜੀ ਬਿਹਤਰੀ ਹੈ ਉਹ ਜਿਹੜੀ ਸੋਚੋ। ਇੱਥੇ ਜਿਹੜਾ ਹੈ ਨਾ ਤੇ ਜਿਹੜਾ ਮਰਦ ਹੈ ਉਹ ਇਕੱਲਾ ਕਾਰਾ ਸਮਾਜ ਨੂੰ ਜਿਹੜਾ ਹੈ ਉਹ ਚਲਾ ਸਕਦਾ ਹੈ, ਨਾ ਔਰਤ ਇਕੱਲੀ ਕਾਰੀ ਜਿਹੜੀ ਹੈ ਸਮਾਜ ਨੂੰ ਜਿਹੜੀ ਹੈ ਉਹ ਚਲਾ ਸਕਦੀ ਹੈ। ਇਹ ਦੋਵੇਂ ਮਿਲ ਕੇ ਹੀ ਜਿਹੜਾ ਹੈ ਉਹ ਸਮਾਜ ਨੂੰ ਚਲਾ ਸਕਦੇ ਨੇ। ਔਰ ਇਹਨਾਂ ਲਈ ਇਹ ਬਿਹਤਰ ਹੈ ਕਿ ਇਹਨਾਂ ਨੇ ਇੱਕ ਦੂਜੇ ਦੇ ਖਿਲਾਫ ਜਿਹੜੀਆਂ ਕਹਾਣੀਆਂ ਘੜੀਆਂ ਨੇ ਉਹਨਾਂ ਨੂੰ ਹੁਣ ਪਾਸੇ ਕਰਕੇ
ਕਿ ਮੋਢੇ ਦੇ ਨਾਲ ਮੋਢਾ ਜੋੜ ਕੇ ਜਿਹੜਾ ਹੈ ਉਹ ਅੱਗੇ ਵਧਣ ਔਰ ਆਪਣੇ ਆਪ ਨੂੰ ਵੀ ਔਰ ਸਮਾਜ ਨੂੰ ਵੀ ਜਿਹੜਾ ਹੈ ਉਹ ਅੱਗੇ ਲੈ ਕੇ ਇਹ ਵਧਣ। ਰਾਂਝੇ ਤੇ ਜਿਹੜੀਆਂ ਭਰਜਾਈਆਂ ਦੀ ਇਸ ਲੜਾਈ ਦੇ ਵਿੱਚ ਵਾਰਿਸ ਸ਼ਾਹ ਨੇ ਬੜੇ ਸੁਚੱਜੇ ਢੰਗ ਦੇ ਨਾਲ ਜਿਹੜਾ ਹੈ ਇਹਦਾ ਜਿਹੜਾ ਨਾ ਵਿਸ਼ਲੇਸ਼ਣ ਕੀਤਾ ਹੈ, ਤਜਜ਼ੀਆ ਕੀਤਾ ਹੈ। ਜਿਹੜੇ ਔਰਤ ਦਾ ਜਿਹੜਾ ਮਾਈਂਡ ਹੈ ਜਿਹੜਾ ਉਸ ਵੇਲੇ ਜਿਹੜਾ ਹੈ ਉਹ 18ਵੀਂ ਸਦੀ 'ਚ ਕੰਮ ਕਰ ਰਿਹਾ ਹੈ, ਜਿਹੜਾ ਮਰਦ ਦਾ ਜਿਹੜਾ ਜ਼ੇਨ ਹੈ ਉਹ ਜਿਹੜਾ ਹੈ ਉਹ ਕੰਮ ਕਰ ਰਿਹਾ ਹੈ। ਅੱਜ ਵੀ ਅਸੀਂ ਵੇਖਦੇ ਹਾਂ ਭਾਵੇਂ 300 ਸਾਲ ਦਾ ਜਿਹੜਾ ਨਾ ਇਹ ਵੇਲਾ ਜਿਹੜਾ ਨਾ ਉਹ ਲੰਘ ਗਿਆ ਹੈ, ਲੇਕਿਨ ਔਰ ਕਾਫੀ ਇੱਥੇ ਮਸਲ ਸਾਇੰਸ ਟੈਕਨੋਲੋਜੀ ਦੇ ਵਿੱਚ ਜਿਹੜੀ ਤਰੱਕੀ ਹੋਈ ਹੈ। ਅਸੀਂ ਟੈਕਨੋਲੋਜੀ ਦੀਆਂ ਜਿਹੜੀਆਂ ਨੇ ਸ਼ੈਵਾਂ ਜਿਹੜੀਆਂ ਨੇ ਅੱਜ ਦੀਆਂ ਜਦੀਦ ਉਹ ਵਰਤਨੇ ਜ਼ਰੂਰ ਆ, ਲੇਕਿਨ ਜ਼ਹਿਨੀ ਤੌਰ 'ਤੇ ਅਸੀਂ ਅੱਜ ਵੀ ਜਿਹੜਾ ਹੈ ਉਹ ਬਹੁਤ ਪਿੱਛੇ ਹਾਂ। ਅੱਜ ਵੀ ਸਾਡਾ ਜਿਹੜਾ ਜ਼ੇਨ ਹੈ ਉਹ 21ਵੀਂ ਸਦੀ ਦੇ ਵਿੱਚ ਜਿਹੜਾ ਹੈ ਉਹ ਨਹੀਂ ਹੈ। ਅਸੀਂ ਜਿਹੜੀ ਹਯਾਤੀ ਹੈ, ਜ਼ਿੰਦਗੀ ਹੈ, ਉਹਨੂੰ ਤੇ 21ਵੀਂ ਸਦੀ ਦੇ ਮੁਤਾਬਕ ਜਿਹੜਾ ਹੈ ਗੁਜ਼ਾਰਨੇ ਪਏ ਆ, ਲੇਕਿਨ ਜਿਹੜੇ ਸਾਡੇ ਵਿਚਾਰ ਨੇ, ਜਿਹੜੀਆਂ ਸਾਡੀਆਂ ਸੋਚਾਂ ਨੇ ਔਰ ਵਿਚਾਰਧਾਰਾ ਨੇ, ਉਹ ਅਸੀਂ 18ਵੀਂ ਸਦੀ ਵਾਲੀਆਂ ਜਿਹੜੀਆਂ ਨੇ ਉਹ ਬਣਾਈਆਂ ਹੋਈਆਂ ਨੇ। ਇਹ ਜਿਹੜਾ ਦੁਫੇੜ ਹੈ ਇਹ ਸਾਨੂੰ ਜਿਹੜਾ ਹੈ ਇਸ ਨੇ ਭੰਬਲ ਭੂਸੇ ਦੇ ਵਿੱਚ ਜਿਹੜਾ ਨਾ ਰੱਖਿਆ ਹੋਇਆ ਹੈ। ਅਸੀਂ ਸਾਡੀ ਕੋਈ ਵੀ ਸ਼ਕਲ ਜਿਹੜੀ ਹੈ ਉਹ ਸਪਸ਼ਟ ਤੌਰ 'ਤੇ ਵਾਜ਼ਿਹ ਤੌਰ 'ਤੇ ਜਿਹੜਾ ਹੈ ਉਹ ਬਹਾਲੀ ਨਹੀਂ ਦੇ ਰਹੀ। ਸੋ ਅਸੀਂ ਇਹ ਵੇਖਾਂਗੇ ਕਿ ਅੱਗੇ ਜਾ ਕੇ ਜਿਹੜਾ ਹੈ ਇਹ ਮਾਮਲਾ ਕਿਸ ਤਰ੍ਹਾਂ ਨਿਤਰਦਾ ਹੈ ਔਰ ਵਾਰਿਸ ਸ਼ਾਹ ਜਿਹੜਾ ਹੈ ਇਸ ਨੂੰ ਕਿਵੇਂ ਨਜਿੱਠਦਾ ਹੈ ਸਾਰੇ ਮਾਮਲੇ ਨੂੰ। ਲੇਕਿਨ ਸਾਡੇ ਲਈ ਜਿਹੜੀ ਸਮਝਣ ਵਾਲੀ ਗੱਲ ਹੈ ਉਹ ਇਹ ਹੈ ਕਿ ਮਰਦ ਤੇ ਔਰਤ ਦੋਨੋਂ ਇਨਸਾਨ ਨੇ ਔਰ ਇਨਸਾਨ ਜਿਹੜਾ ਹੈ ਉਹ ਆਪਣੇ ਦਿਮਾਗ ਦੀ ਵਜ੍ਹਾ ਤੋਂ, ਸੋਚਣ ਦੀ ਵਜ੍ਹਾ ਤੋਂ ਉੱਤਮ ਹੈ ਔਰ ਇਸ ਦੇ ਵਿੱਚ ਕੋਈ ਵੀ ਜਿਹੜਾ ਹੈ ਉਹ ਉਸ ਦੇ ਕੋਲ ਘਾਟ ਨਹੀਂ ਹੈ। ਘਾਟ ਜਿਹੜੀ ਹੈ ਇਹ ਸਮਾਜ ਨੇ ਪੈਦਾ ਕੀਤੀ ਹੋਈ, ਜਿਹੜਾ ਨਿਜ਼ਾਮ ਹੈ ਜਿਹੜਾ ਸਮਾਜ ਨੇ ਅਪਣਾਇਆ ਹੋਇਆ ਹੈ ਉਹਦੇ ਵਿੱਚ ਹੈ। ਜੇ ਇਹ ਸਮਾਜ ਕਾਣਾ ਹੈ, ਕਾਣੀ ਵੰਡ ਕਰਦਾ ਹੈ ਤਾਂ ਫਿਰ ਇਸ ਨੂੰ ਬਦਲ ਦੇਣਾ ਚਾਹੀਦਾ ਹੈ। ਮੈਨੂੰ ਆਸ ਹੈ ਕਿ ਅੱਜ ਦੀ ਗੱਲਬਾਤ ਦੇ ਵਿੱਚ ਤੁਸੀਂ ਵੀ ਆਪਣਾ ਜਿਹੜਾ ਨਾ ਸੀਰ ਪਾਓਗੇ ਔਰ ਇਸ ਗੱਲ ਨੂੰ ਜਿਹੜਾ ਹੈ ਹੋਰ ਅੱਗੇ ਵਧਾਓਗੇ ਔਰ ਇਸ ਗੱਲ ਨੂੰ ਹੋਰ ਲੋਕਾਂ ਤੱਕ ਟੋਰਨ ਲਈ ਜਿਹੜਾ ਹੈ ਤੁਸੀਂ ਜਾਗ ਪੰਜਾਬੀ ਨੂੰ ਜਿਹੜਾ ਹੈ ਉਹ ਸਬਸਕ੍ਰਾਈਬ ਕਰੋਗੇ ਔਰ ਜਿਹੜਾ ਟੱਲੀ ਦਾ ਬਟਨ ਹੈ ਉਹ ਵਜਾਣਾ ਨਹੀਂ ਭੁੱਲੋਗੇ। ਇਸ ਨੂੰ ਲਾਈਕ ਕਰੋਗੇ ਔਰ ਇਸ 'ਤੇ ਜਿਹੜਾ ਨਾ ਆਪਣੇ ਕਮੈਂਟਸ ਦਿਓਗੇ। ਕੁਲ ਦਾ ਭਲਾ ਤੇ ਕੁਲ ਦੀ ਖੈਰ।